ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਅੱਜ 27 ਅਗਸਤ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਭਾਵਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿਮਾ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਬਹੁਤ ਵਧੀਆ ਢੰਗ ਦੇ ਨਾਲ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ ਅਜੀਤ ਇਟਵਾਲ 559-374-4541 ਤੇ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮਿੰਟੂ ਜੀ, ਅਗਲੀ ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰੀਏ ਤਾਂ ਕਹਿੰਦੇ ਆ ਵੀ ਮਨਪ੍ਰੀਤ ਬਾਦਲ ਦੇ ਸਾਬਕਾ OSD ਦੀ ਜਾਂਚ ਸ਼ੁਰੂ। ਕੀ ਨਿਸ਼ਾਨਾ ਮਨਪ੍ਰੀਤ? ਦੇਖੋ ਰਾਜਕਰਨਵੀਰ ਸਿੰਘ ਜੀ, ਇਹ ਤੇ ਗੱਲ ਸਪਸ਼ਟ ਆ ਕਿ ਕਾਫੀ ਕੁਝ ਹੋਣ ਵਾਲਾ ਹੈ ਪੰਜਾਬ ਦੀ ਰਾਜਨੀਤੀ 'ਚ। ਜੇ ਆਪਾਂ ਦੇਖੀਏ ਤਾਂ ਕੁਝ ਦਿਨਾਂ ਦੇ ਅੰਦਰ ਅੰਦਰ ਕੁਝ ਚੀਜ਼ਾਂ ਹੋਣਗੀਆਂ ਔਰ ਇਹ ਹੁੰਦੀਆਂ ਰਹਿਣਗੀਆਂ ਲਗਾਤਾਰ। ਇਸ ਸਰਕਾਰ ਦੇ ਵਿੱਚ, ਇਸ ਗਵਰਨਮੈਂਟ ਦੇ ਵਿੱਚ ਇਹ ਲਗਾਤਾਰ ਹੁੰਦੀਆਂ ਰਹਿਣਗੀਆਂ। ਮਸਲਨ ਕਿ ਰੌਲਾ ਸਿਰਫ ਇਹੀ ਨਹੀਂ ਹੈ ਕਿ ਮਨਪ੍ਰੀਤ ਬਾਦਲ ਜਾਂ ਕਾਂਗਰਸੀ। ਤੁਸੀਂ ਇਹ ਦੇਖੋ ਨਾ ਕਿ ਸੁਖਬੀਰ ਬਨਾਮ ਆਪ, ਇਹ ਵੀ ਤੇ ਲੜਾਈ ਹੋ ਗਈ ਨਾ। ਜੇ ਆਪਾਂ ਦੇਖੀਏ ਤਾਂ ਵਜ਼ੀਰ ਜਿਹੜੇ ਹੈਗੇ ਨੇ ਕੁਲਦੀਪ ਸਿੰਘ ਧਾਲੀਵਾਲ, ਉਹ PC ਕਰਦੇ ਆ ਤੇ ਬੇਅਦਬੀ ਦਾ ਮੁੱਦਾ ਉਭਾਰਦੇ ਨੇ ਫਿਰ ਦੁਬਾਰਾ। ਔਰ ਸੁਖਬੀਰ ਸਿੰਘ ਬਾਦਲ ਉਸ ਤੋਂ ਪਹਿਲਾਂ ਲਿਕਰ ਪਾਲਿਸੀ ਤੇ ਬੜੇ ਵੱਡੇ ਸਵਾਲ ਚੁੱਕਦੇ ਆ। ਅੱਛਾ, ਬੇਅਦਬੀਆਂ ਦੇ ਮਾਮਲੇ 'ਚ ਚਾਰਜਸ਼ੀਟ ਫਾਈਲ ਹੋ ਚੁੱਕੀ ਹੈ। ਉਹਦੇ 'ਚ ਅਕਾਲੀਆਂ ਦਾ ਤੁਹਾਨੂੰ ਪਤਾ ਹੀ ਹੈ ਕਿ ਕੋਈ ਰੋਲ ਇਹਨਾਂ ਨੇ ਪ੍ਰਤੱਖ ਤੌਰ ਤੇ ਨਿਸ਼ਾਨਦੇਹ ਕਰਕੇ ਤੇ ਉਹਦੇ 'ਚ ਤਾਂ ਕੁਝ ਕੀਤਾ ਨਹੀਂ ਹੈ। ਹੁਣ ਬਾਈਬਲ ਦੇ ਵਿੱਚ ਵੀ ਚਾਰਜਸ਼ੀਟ ਹੈ, ਉੱਥੇ ਵੀ ਉਹਨਾਂ ਦਾ ਕੋਈ ਰੋਲ ਨਿਸ਼ਾਨਦੇਹ ਨਹੀਂ ਹੈ। ਪਰ ਇੱਕ ਮਸਲਾ ਉਹਨਾਂ ਵਾਸਤੇ ਬਹੁਤ ਟੇਢਾ ਹੈ, ਉਹ ਹੈ ਕੋਟਕਪੂਰਾ ਗੋਲੀਕਾਂਡ, ਕਿਉਂਕਿ ਉਹ ਹਾਲੇ ਬਕਾਇਆ ਹੈ। ਉਹਦਾ ਚਲਾਨ ਪੇਸ਼ ਹੋਣਾ ਬਾਕੀ ਹੈ ਤੇ ਉਹਦੇ 'ਚ ਉਹਨਾਂ ਨੇ ਸਮਨਿੰਗ ਕਰਾ ਲਈ ਹੈ। ਇਹ ਵੀ ਚੀਜ਼ ਦੇਖੋ ਨਾ ਤੁਸੀਂ ਕਿ ਕੱਲਾ ਖਤਰਾ ਇਧਰ ਮਨਪ੍ਰੀਤ ਨੂੰ ਨਹੀਂ, ਸੁਖਬੀਰ ਨੂੰ ਵੀ ਹੈ। ਆਇਆ ਮੇਰਾ ਵੀਰ ਸੁਖਬੀਰ। ਤਾਂ ਹੁਣ 30 ਤਰੀਕ ਨੂੰ ਜਦੋਂ ਇਹ ਪੇਸ਼ੀ ਹੋਏਗੀ ਤਾਂ ਇੱਕ ਇਹ ਵੀ ਸਵਾਲ ਰਹੇਗਾ ਕਿ ਕੀ ਗੱਲ ਅਰੈਸਟ ਤੱਕ ਤਾਂ ਨਹੀਂ ਪਹੁੰਚਦੀ। ਮਤਲਬ ਰਾਜਨੀਤੀ 'ਚ ਸੰਭਾਵਨਾਵਾਂ ਜਾਂ ਰਾਜਨੀਤੀ 'ਚ ਕਿਆਸ ਆਰਾਈਆਂ ਅਮੁਕ ਹੁੰਦੀਆਂ ਨੇ। ਸਹੀ। ਤਾਂ ਜਿਵੇਂ ਤੁਸੀਂ ਕਿਹਾ ਕਿ ਕਿਤੇ ਮਨਪ੍ਰੀਤ ਨਿਸ਼ਾਨਾ ਤਾਂ ਨਹੀਂ, ਨਿਸ਼ਾਨੇ ਤੇ ਤਾਂ ਦੂਸਰਾ ਬਾਦਲ ਵੀ ਜਾਪਦਾ ਹੈ ਕਿ ਚਾਹੇ ਸਮਨਿੰਗ ਹੀ ਸਹੀ, ਚਾਹੇ ਗ੍ਰਿਫਤਾਰੀ, ਕੁਝ ਵੀ ਹੋ ਸਕਦਾ ਹੈ, ਇਹਦੇ 'ਚ ਕੁਝ ਵੀ ਸੰਭਵ ਹੈ। ਪਰੰਤੂ ਇਹ ਸਾਫ਼ ਹੈ ਕਿ ਇਹ ਸਰਕਾਰ ਇੱਥੇ ਰੁਕਣ ਵਾਲੀ ਨਹੀਂ ਹੈਗੀ। ਕਿਉਂ? ਕਿਉਂਕਿ ਸਰਕਾਰ ਨੂੰ ਜਦੋਂ ਹੀ ਲੱਗਦਾ ਹੈ ਕਿ ਉਹ ਕੁਝ ਮੁਹਾਜ਼ ਤੇ ਘਿਰ ਰਹੀ ਹੈ, ਆਲੋਚਨਾ ਹੋ ਰਹੀ ਹੈ, ਤਾਂ ਉਹਨਾਂ ਦੇ ਕੋਲ ਇਹ ਇੱਕ ਐਕਸ਼ਨ ਪਲਾਨ ਹੁੰਦਾ ਹੈ ਕਿ ਭਾਈ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਹੀ ਜਗ੍ਹਾ ਤੇ, ਸਹੀ ਥਾਂ ਤੇ, ਸਹੀ ਸਮੇਂ ਤੇ ਵਿਖਾ ਸਕਦੇ ਹਾਂ ਕਿ ਨਹੀਂ ਯਾਰ ਅਸੀਂ ਦੂਜਿਆਂ ਨਾਲੋਂ ਵੱਖ ਹਾਂ। ਤਾਂ ਇਹ ਰਾਜਨੀਤੀ ਦਾ ਇਸ ਪੱਖ ਤੋਂ ਮੈਂ ਦੱਸਿਆ ਕਿ ਸੰਭਾਵਨਾਵਾਂ ਤਾਂ ਬਹੁਤ ਨੇ ਆਉਣ ਵਾਲੇ ਸਮੇਂ 'ਚ। ਰਹੀ ਗੱਲ ਮਨਪ੍ਰੀਤ ਬਾਦਲ ਦੇ ਸਾਬਕਾ OSD ਦੀ, OSD ਦਾ ਮਸਲਾ ਕੀ ਹੈ ਕਿ ਇਹਦੀ ਸ਼ਿਕਾਇਤ ਵੀ ਹੋਈ ਸੀਗੀ। ਤੁਹਾਨੂੰ ਪਤਾ ਹੋਵੇਗਾ ਕਿ ਸਰੂਪ ਚੰਦ ਸਿੰਗਲਾ ਨੇ ਸ਼ਿਕਾਇਤ ਕੀਤੀ ਹੈ ਮਨਪ੍ਰੀਤ ਬਾਦਲ ਦੀ। ਤਾਂ ਮਨਪ੍ਰੀਤ ਬਾਦਲ ਦੀ ਸ਼ਿਕਾਇਤ ਦੇ ਵਿੱਚ ਸਿੱਧੇ ਤੌਰ ਤੇ ਜੋ ਦੋਸ਼ ਲਾਇਆ ਗਿਆ ਹੈ ਕਿ ਇਹਨਾਂ ਨੇ ਕਥਿਤ ਤੌਰ ਤੇ ਆਪਣੇ ਡਰਾਈਵਰ, ਗਨਮੈਨ, ਇਹਨਾਂ ਦੇ ਨਾਮ ਤੇ ਸੋ ਕਾਲਡ ਫਰਮਾਂ ਬਣਾ ਲਈਆਂ ਜੀ। ਫਰਮਾਂ ਬਣਾ ਕੇ ਫਰਜ਼ੀ ਤੇ ਉਹ
ਟੈਂਡਰ ਅਲਾਟ ਕਰਕੇ ਪੇਮੈਂਟ ਦੇ ਦਿੱਤੀ ਗਈ। ਇਦਾਂ ਮਤਲਬ ਕਿ ਜਿਸ ਤਰ੍ਹਾਂ ਲੁਧਿਆਣੇ ਸਭ ਕੁਝ ਹੋਇਆ ਉਸੇ ਤਰ੍ਹਾਂ ਕਹਿੰਦੇ ਬਠਿੰਡੇ ਦੇ ਵਿੱਚ ਵਾਪਰਿਆ। ਇਸ ਤੋਂ ਇਲਾਵਾ ਸਿੰਗਲਾ ਕਹਿੰਦਾ ਕਿ ਗੱਲ ਇੱਥੋਂ ਤੱਕ ਨਹੀਂ ਜੇ ਖਲੋਣੀ, ਜਦੋਂ ਬਠਿੰਡਾ ਡੱਬ ਵਾਲੀ ਸੜਕ, ਡੱਬ ਵਾਲੀ ਮੰਡੀ ਹੈਗੀ ਹਰਿਆਣੇ, ਬਠਿੰਡੇ ਤੋਂ ਡੱਬ ਵਾਲੀ ਹਰਿਆਣਾ ਪੈ ਜਾਂਦਾ ਹੈ, ਤਾਂ ਉਹ ਕਹਿੰਦੇ ਕਿ ਜਦੋਂ ਇਹ ਸੜਕ 6 ਮਾਰਗੀ ਕੀਤੀ ਸੀਗੀ ਤਾਂ ਮੁਆਵਜ਼ੇ ਦੇ ਮਾਮਲੇ 'ਚ ਜਿਹੜੀ ਉੱਥੇ ਵੰਡ ਕੀਤੀ ਗਈ ਉਹਦੇ ਵਿੱਚ ਵੀ ਹੇਰ ਫੇਰ ਆ, ਉਹ ਵੀ ਗੱਲ ਹੁਣ ਵਿਜੀਲੈਂਸ ਤੱਕ ਜਾਊਗੀ। ਫਿਰ ਇਸ ਤੋਂ ਇਲਾਵਾ ਮਸ਼ੀਨਰੀ ਵੇਚਣ, ਜਿਹੜੀ ਉਹ ਥਰਮਲ ਵਾਲੀ ਮਸ਼ੀਨਰੀ ਵੇਚਣ ਦਾ ਮਾਮਲਾ ਹੈ, ਰਾਖ ਬਹੁਤ ਸਾਰੀ ਵੇਸਟੇਜ ਹੁੰਦੀ ਹੈ ਨਾ, ਉਹ ਰਾਖ ਜਿਵੇਂ ਸਵਾਹ ਕਹਿ ਲਓ ਥਰਮਲ ਦੀ, ਤਾਂ ਉਹ ਗਾ ਸੀਮੈਂਟ ਵਗੈਰਾ 'ਚ ਪੈਂਦੀ ਆ, ਕਿ ਉਹਦੀ ਇੰਟਰਲੌਕਿੰਗ ਟਾਈਲਾਂ ਵਗੈਰਾ ਵਗੈਰਾ ਦੀ, ਇਹ ਕਹਿੰਦੇ ਕਿ ਸਾਰਿਆਂ ਦੀ ਸ਼ਿਕਾਇਤ ਹੋਏਗੀ। ਤਾਂ ਕੁੱਲ ਮਿਲਾ ਕੇ ਮਨਪ੍ਰੀਤ ਸਿੰਘ ਬਾਦਲ ਦੇ ਜਿਹੜੇ ਸਮਰਥਕ ਨੇ ਉਹ ਤੇ ਕਹਿੰਦੇ ਕਿ ਵੇਖੋ ਸਰੂਪ ਚੰਦ ਸਿੰਗਲਾ ਤੇ ਗਾ ਚੱਲਿਆ ਕਾਰਤੂਸ, ਐਵੇਂ ਚਰਚੇ ਬਟੋਰਦਾ ਫਿਰਦਾ ਹੈ, ਹੋਣਾ ਕਰਨਾ ਕੱਖ ਨਹੀਂ। ਸਾਡਾ ਤਾਂ ਬਈ ਜਿਹੜਾ ਮਨਪ੍ਰੀਤ ਬਾਦਲ ਹੈ ਉਹ ਕੱਲਾ ਸ਼ਹਿਰੋ ਸ਼ਾਇਰੀ ਨਹੀਂ ਕਰਦਾ, ਉਹ ਇਮਾਨਦਾਰੀ ਵੀ ਰੱਖਦਾ। ਗੱਲ ਖਤਮ ਹੈ। ਹੁਣ ਇਧਰ ਦੂਜੇ ਪਾਸੇ OSD ਤੇ ਇਸ ਕਰਕੇ ਸ਼ਿਕਾਇਤ ਹੋ ਗਈ ਕਿਉਂਕਿ ਉਹਨੇ ਕੁਝ ਸੜਕਾਂ ਵਗੈਰਾ ਜਿਹੜੀਆਂ ਸੀਗੀਆਂ ਜੋ ਪੰਚਾਇਤੀ ਗ੍ਰਾਂਟਾਂ ਹੁੰਦੀਆਂ ਉਹਦੇ ਵਿੱਚੋਂ ਆਪਣੇ ਖੇਤਾਂ ਨੂੰ ਬਣਾ ਲੀਆਂ ਜਾਂ ਪਾਈਪਾਂ ਪੂਪਾਂ ਪਵਾ ਲੀਆਂ, ਕੁਝ ਐਸਾ ਮਾਮਲਾ ਸੀਗਾ ਤੇ ਉਹਦੀ ਵੀ ਜਾਂਚ ਸ਼ੁਰੂ ਹੋ ਗਈ। ਗੱਲ ਤੁਹਾਡੀ ਵੈਸੇ ਸੁੱਟਣ ਵਾਲੀ ਨਹੀਂ ਹੈਗੀ, ਉਹਨੂੰ ਰੱਖ ਲੈਨੇ ਆਪਾਂ ਕਿ ਬਿਲਕੁਲ OSD ਘੇਰਿਆ ਜਾਂਦਾ ਹੈ। ਤਾਂ ਹੁੰਦਾ ਕੀ ਹੈ ਕਿ ਇੱਕ ਵਾਰੀ ਤੁਸੀਂ ਕਿਸੇ ਬੰਦੇ ਨੂੰ ਥਾਣੇ ਸੱਦਣਾ ਹੈ, ਸੱਦਣਾ ਤਾਂ ਉਹਨੂੰ ਹੁਣ ਕਿਸੇ ਹੋਰ ਬਹਾਨੇ ਦੇ ਨਾਲ ਆ, ਪਰ ਜਦੋਂ ਉਹ ਡਿਊਟੀ ਲੰਘ ਗਿਆ ਥਾਣੇ ਵਾਲੀ ਤੇ ਉਹਦੇ ਕੋਲ ਤਾਂ ਜੋ ਮਰਜ਼ੀ ਬੁਲਾ ਲਓ। ਇਹ ਗੱਲ ਬਿਲਕੁਲ ਤੁਹਾਡੀ ਦੁਰਸਤ ਆ, ਕਹ ਲਓ ਕਿ ਤੀਰ ਨਿਸ਼ਾਨੇ ਤੇ ਆ ਕਿ ਵਾਕਿਆ ਇਸ ਤਰ੍ਹਾਂ ਜਦੋਂ ਇਹਨਾਂ ਨੇ ਹੱਥ ਪਾਉਣਾ ਹੁੰਦਾ, ਆਪਾਂ ਆਸ਼ੂ ਦੇ ਮਾਮਲੇ 'ਚ ਵੀ ਖਾਸ ਤੌਰ ਤੇ ਵੇਖਿਆ, ਧਰਮਸੋਤ ਦੇ ਵੀ ਮਾਮਲੇ 'ਚ ਵੇਖਿਆ, ਆਮ ਆਦਮੀ ਪਾਰਟੀ ਦੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਸ਼ਲ ਨੀਤੀ ਜੀ ਨਜ਼ਰ ਆਉਂਦੀ ਹੈ ਕਿ ਪਹਿਲਾਂ ਹੇਠਾਂ ਆਲੇ ਦੁਆਲੇ ਦੇ ਬੰਦੇ ਘੇਰ ਲੈਂਦੇ ਆ, ਉਸ ਤੋਂ ਬਾਅਦ ਉਹਨਾਂ ਦੇ ਬਿਆਨ ਤਿਆਰ ਕਰਵਾ ਲੈਂਦੇ ਆ, ਤੇ ਉਸ ਤੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਜੇ ਗਾਂ ਦੀ ਗੱਲ ਗਈ ਤੇ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜੇ ਆ ਉਹ ਫਿਰ ਤੁਹਾਨੂੰ ਪਤਾ ਵਿਜੀਲੈਂਸ ਦੇ ਦਫ਼ਤਰ 'ਚ ਮੁਸ਼ਾਇਰਾ ਕਰਦੇ ਨਜ਼ਰ ਆ ਸਕਦੇ ਆ। ਸੋ ਕੁਝ ਵੀ ਹੋ ਸਕਦਾ ਅਜੇ ਤੇ ਜੱਟ ਮੈਦਾਨ 'ਚ ਕੁਝ ਵੀ ਹੋ ਸਕਦਾ। ਸਹੀ ਗੱਲ ਹੈ, ਸਹੀ ਗੱਲ ਆ। ਉਦਾਂ ਤਾਂ ਪੰਜਾਬੀ ਦੀ ਕਹਾਵਤ ਆ ਵੀ ਕਹਿਣਾ 30 ਨੂੰ ਤੇ ਸੁਣਾਉਣਾ 9 ਨੂੰ, ਤੇ ਹੌਲੀ ਹੌਲੀ ਇਹ ਗਾਂ ਹੀ ਇਹਨਾਂ ਨੇ ਚੀਜ਼ਾਂ ਲਗਾ ਲੈਣੀਆਂ ਤੇ ਉੱਧਰ ਤੱਕ ਤੁਰੇ ਆ। ਸੋ ਖਾਲੀ ਖਜ਼ਾਨਾ ਐਵੇਂ ਨਹੀਂ ਕਿਤੇ ਹੋਇਆ, ਕਿਤੇ ਇਹ ਵੀ ਨਾ ਕੁਝ ਹੋਰ ਚੀਜ਼ਾਂ ਨਿਕਲ ਆਉਣ। ਕੌਮਾਂਤਰੀ ਫਲਾਈਟਾਂ ਲਈ ਸਰਕਾਰ ਕਰਨ ਲੱਗੀ ਆ ਜੀ ਯਤਨ। ਹਾਂਜੀ ਦੇਖੋ, ਨਾਂ ਵਾਲਾ ਕੰਮ ਤੇ ਨਿਬੜ ਗਿਆ ਨਾ। ਤੇ ਇੱਕ ਨਾਂ ਵਾਲਾ ਕੀ ਹੋਇਆ ਕਿ MSP ਤੇ ਗਰੰਟੀ ਨਹੀਂ ਮਿਲੀ, MCP ਮਿਲ ਗਿਆ ਸਾਨੂੰ। ਮਤਲਬ ਨਾਮ ਹੈ ਸਾਡੇ 에ਅਰਪੋਰਟ ਦਾ ਨਾ MCP, ਮੋਹਾਲੀ ਚੰਡੀਗੜ੍ਹ ਪੰਚਕੂਲਾ। ਸੋ ਇਹ ਨਾਮ ਮਿਲਿਆ। MSP ਦੀ ਜਗ੍ਹਾ ਤੇ ਤੁਸੀਂ ਕਹਿ ਸਕਦੇ ਕਿ ਸਾਡੇ ਕੋਲ MCP ਹੈ। ਸਹੀ। ਤਾਂ ਇਹ ਨਾਮ ਦਾ ਤਾਂ ਚਲੋ ਰੱਟਾ ਨਿਬੜ ਗਿਆ। ਚਲੋ ਇਹ ਨਿਬੜਨਾ ਵੀ ਚਾਹੀਦਾ ਸੀਗਾ ਕਿਉਂਕਿ ਜਦੋਂ ਹਰਿਆਣਾ ਸਟੇਕ ਹੋਲਡਰ ਹੈ ਤੁਸੀਂ ਉਹਨੂੰ ਕਿਵੇਂ ਸੁੱਟ ਸਕਦੇ? ਜਾਂ ਤਾਂ ਤੁਸੀਂ ਉਦੋਂ ਹੀ ਇਹ ਦੇਖਦੇ ਕਿ ਹਾਂ ਬਾਈ ਜਦੋਂ ਜ਼ਮੀਨ ਹੈ ਤੁਸੀਂ ਐਕਵਾਇਰ ਕਰਕੇ ਦੇ ਰਹੇ ਹੋ 450 ਕਰੋੜ ਦੀ, ਤੇ ਫਿਰ ਕੇਂਦਰ ਸਰਕਾਰ ਨੂੰ ਸਿੱਧਾ ਕਹੋ ਕਿ ਹਾਂ ਬਾਈ ਤੁਸੀਂ ਆਪ ਹੀ ਸਾਰਾ ਪ੍ਰੋਜੈਕਟ ਕਰੋ। ਜਦੋਂ ਤੁਸੀਂ ਰੱਖਿਆ ਬਾਈ ਤ੍ਰਿਆਕਲ ਰੱਖਿਆ ਨਾਲ, ਅਗਲਾ ਤਾਂ ਫਿਰ ਹੁਣ ਤੁਸੀਂ ਇੱਥੇ US ਦੇ ਵਿੱਚ ਕੋਈ ਆਪਣਾ ਧੰਦਾ ਸ਼ੁਰੂ ਕਰੋ, 3 ਪੰਜਾਬੀ ਰਲ ਕੇ, ਤਾਂ ਫਿਰ ਤਿੰਨਾਂ ਦਾ ਵਿੱਚੋਂ ਕੋਈ ਇੱਕ ਨਾਂ ਕੱਢੋਗੇ ਤਾਂ ਅਗਲਾ ਕਹੇਗਾ ਨਹੀਂ 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 ਐਸਾ ਨਹੀਂ ਹੋਏਗਾ ਬਾਈ, ਐਸਾ ਨਹੀਂ ਹੋਏਗਾ, ਆਪਣਾ ਵੀ ਨਾਮ ਵਿੱਚ ਆਉਣਾ ਚਾਹੀਦਾ। ਤਾਂ ਫਰਮ ਦਾ ਨਾਮ ਕੁਝ ਐਸਾ ਹੀ ਹੋਣਾ ਚਾਹੀਦਾ, ਤੇ ਇਹ ਫਰਮ ਦਾ ਨਾਂ ਹੀ ਬਣ ਗਿਆ ਇੱਕ ਤਰ੍ਹਾਂ ਨਾਲ ਸਾਂਝਾ। ਖੈਰ ਹੁਣ ਜਿਹੜੀ ਮੇਨ ਗੱਲ ਹੈ, ਚਲੋ ਨਾ ਜੋ ਮਰਜ਼ੀ ਰੱਖ ਲਓ, ਪਰ ਜਿਹੜੀ ਚੀਜ਼ ਜਿਹੜੇ ਮੰਤਵ ਲਈ ਬਣਾਈ ਗਈ ਆ ਉਹ ਮੰਤਵ ਤਾਂ ਪੂਰਾ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਉਦਘਾਟਨ ਕਰ ਜਾਂਦਾ 2015 ਚ, ਫਲਾਈਟਾਂ ਚੱਲਦੀਆਂ ਹੀ ਨਹੀਂ, ਹਾਈ ਕੋਰਟ ਚ ਕੇਸ ਚੱਲ ਜਾਂਦਾ। ਉੱਥੇ ਉਹ ਕਹਿੰਦੇ ਆ ਕਿ ਇਹਨੂੰ ਤੂੜੀ ਪਾਉਣ ਵਾਸਤੇ ਬਣਾਇਆ ਜੇ, 1400 ਕਰੋੜ ਰੁਪਈਆ ਜਨਤਾ ਦਾ। ਫਿਰ ਕਹਿੰਦੇ ਚਲੋ ਚਲਾ ਦਿੰਨੇ ਆ, ਤੇ ਤੁਹਾਨੂੰ ਪਤਾ ਹੀ ਹੈ 5-7 ਫਲਾਈਟਾਂ ਚਲਾ ਦਿੱਤੀਆਂ। ਕਹਿੰਦੇ ਜੀ ਸ਼ਾਰਜਾ ਜਾਏਗੀ ਇੱਕ, ਸ਼ਾਇਦ ਬੈਂਕਾਕ ਵਾਸਤੇ ਕਿਆ ਨਾ ਬੈਂਕਾਕ ਜਾਏਗੀ, ਤੇ ਫਿਰ ਇੱਕ ਕੁਝ ਹੋਰ ਸੀ ਮੇਰੇ ਖਿਆਲ ਦੇ ਨਾਲ ਦੁਬਈ ਵਗੈਰਾ। ਤਾਂ ਉਹ ਬੈਂਕਾਕ ਵਾਲੀ ਤਾਂ ਬੰਦ ਹੋ ਗਈ, 1-2 ਚਲੀਆਂ, ਫਿਰ ਕੋਵਿਡ ਆ ਗਿਆ, ਫਿਰ ਉਹੀ ਰੱਟਾ। ਤਾਂ ਕੁੱਲ ਮਿਲਾ ਕੇ ਉੱਥੇ ਫਿਰ ਡੋਮੈਸਟਿਕ ਫਲਾਈਟਾਂ ਤਾਂ ਚੱਲ ਪਈਆਂ ਚੰਡੀਗੜ੍ਹ, ਪਰ ਕੌਮਾਂਤਰੀ ਫਲਾਈਟਾਂ ਵਾਲਾ ਜਿਹੜਾ ਫਲੀਟ ਸੀਗਾ ਉਹ ਤਕਰੀਬਨ ਕਹਿ ਲਓ ਕਿ ਬੰਦ ਹੀ ਹੈ। ਹੁਣ ਇਹ ਕੋਸ਼ਿਸ਼ ਕਰ ਰਹੇ ਨੇ
ਕਿ ਜਿੱਦਾਂ ਮਤਲਬ ਕੋਈ ਟਾਟਾ, ਏਅਰ ਇੰਡੀਆ, ਵਿਸਤਾਰਾ, ਬ੍ਰਿਟਿਸ਼ ਏਅਰਵੇਜ਼ ਜਾਂ ਏਅਰ ਕੈਨੇਡਾ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਹੋ ਸਕੇ ਤਾਂ ਅੰਮ੍ਰਿਤਸਰ ਤੇ ਮੋਹਾਲੀ ਤੋਂ ਲੰਡਨ, ਵੈਨਕੂਵਰ, ਟੋਰਾਂਟੋ, ਸਿਲਿਕਨ ਵੈਲੀ, ਸ਼ਿਕਾਗੋ ਇਹਨਾਂ ਮਤਲਬ ਕਿ ਸ਼ਹਿਰਾਂ ਵਾਸਤੇ ਉਡਾਨਾਂ ਜਿਹੜੀਆਂ ਫਲਾਈਟਾਂ ਨੇ ਜਿਹੜੀਆਂ ਅਸੀਂ ਸਿੱਧੀਆਂ ਕਰਵਾ ਚਾਹੇ ਉਹ ਅੰਮ੍ਰਿਤਸਰ ਤੋਂ ਹੋ ਜਾਣ, ਕੁਛ ਇੱਕਾ ਦੁੱਕਾ ਤੇ ਕੁਛ ਇੱਕਾ ਦੁੱਕਾ ਇਧਰੋਂ ਹੋ ਜਾਣ, ਮਤਲਬ ਕਿ ਸਾਡੇ ਦੋਨੇ 에ਅਰਪੋਰਟ ਜਿਹੜੇ ਆ ਉਹ ਘੱਟੋ ਘੱਟ ਪੰਜਾਬੀਆਂ ਵਾਸਤੇ ਥੋੜੀ ਬਹੁਤੀ ਰਾਹਤ ਦੇ ਦੇਣ। ਸੋ ਦੇਖੋ ਪਹਿਲ ਕਦਮੀ ਆ, ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿੰਦੇ ਆ ਕਿ ਇਸ ਮਾਮਲੇ ਦੇ ਵਿੱਚ ਇੰਟਰਸਟ ਲੈ ਰਹੇ। ਵੈਸੇ ਵੀ ਤੁਹਾਨੂੰ ਪਤਾ ਐਨਆਰਆਈਜ਼ ਦੇ ਨਾਲ ਤੇ ਕਾਫੀ ਉਹਨਾਂ ਦਾ ਹੈਗਾ ਹੀ ਆ, ਤੇ ਉਹਨਾਂ ਨੂੰ ਪਤਾ ਜਾਂਦੇ ਆਉਂਦੇ ਰਹਿੰਦੇ ਬਾਹਰ, ਤਾਂ ਉਹਨਾਂ ਨੂੰ ਪਤਾ ਸਮੱਸਿਆਵਾਂ ਦਾ। ਤੇ ਵੈਸੇ ਮੈਂ ਨਾ ਇੱਕ ਬੜੇ ਮਾਹਰ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦਾ ਕਿ ਯਾਰ ਤੁਸੀਂ ਨਾ ਜੇ ਦੋਨੇ ਛੱਡੋ ਇੱਕ ਵੀ 에ਅਰਪੋਰਟ ਚੱਲ ਜਾਂਦਾ ਚੰਗੀ ਤਰ੍ਹਾਂ, ਖਾਸ ਤੌਰ ਤੇ ਯੂਕੇ ਨੂੰ ਕਰ ਲੈਂਦੇ ਹੋ, ਕੈਨੇਡਾ ਨੂੰ ਕਰ ਲੈਂਦੇ ਹੋ, ਯੂਐਸ ਨੂੰ ਕਰ ਲੈਂਦੇ ਹੋ, ਤੁਸੀਂ ਕਨੈਕਟ ਕਰ ਲੈਂਦੇ ਹੋ, ਤਾਂ ਤਕਰੀਬਨ 40% ਇੰਦਰਾ ਗਾਂਧੀ ਅੰਤਰਰਾਸ਼ਟਰੀ 에ਅਰਪੋਰਟ ਦਾ ਰਸ਼ ਘਟ ਜਾਏਗਾ। 40% ਦੇਖੋ, ਕਿਉਂਕਿ ਪੰਜਾਬੀ ਬਹੁਤ ਵੱਡੀ ਤਾਦਾਦ ਦੇ ਵਿੱਚ ਉਸ 에ਅਰਪੋਰਟ ਤੋਂ ਚੜ੍ਹਦੇ ਉਤਰਦੇ ਨੇ, ਤਾਂ ਉਹਦੇ ਨਾਲ ਉਹਨਾਂ ਦਾ ਟਾਈਮ ਬਚੇਗਾ, ਮਤਲਬ ਖੱਜਲ ਖੁਆਰੀ ਬਚੇਗੀ। तो ਇਹ ਸਾਰਾ ਕੁਝ ਜਿਹੜਾ ਹੈ ਉਹ ਆਪਣੀ ਜਗ੍ਹਾ ਤੇ ਹੈ, ਪਰ ਹੁਣ ਇਹ ਦੇਖਣਾ ਹੋਏਗਾ ਕਿ ਯਤਨਾਂ ਦੇ ਵਿੱਚ ਕਿੰਨੀ ਕੁ ਕਾਮਯਾਬੀ ਮਿਲਦੀ ਹੈ। ਵੈਸੇ 에ਅਰਪੋਰਟ ਅਥਾਰਟੀ ਦੇ ਅਫੀਸ਼ੀਅਲ ਵੀ ਦੱਸ ਰਹੇ ਨੇ ਕਿ ਗੱਲਬਾਤ ਸਾਡੀ ਚੱਲ ਰਹੀ ਹੈ, ਲਗਾਤਾਰ ਚੱਲ ਰਹੀ ਹੈ। ਇਹ ਨਹੀਂ ਹੈ ਕਿ ਇਕੱਲਾ ਅਖਬਾਰੀ ਬਿਆਨ ਨਹੀਂ ਹੈਗਾ, ਇਹ ਨਹੀਂ ਹੈਗਾ ਕਿ ਕੋਈ ਇਦਾਂ ਮਤਲਬ ਕਿ ਸਿਆਸੀ ਤੌਰ ਤੇ ਜਿੱਦਾਂ ਚੱਲਦਾ ਹੈ। ਅਸਲ ਦੇ ਵਿੱਚ ਉਹ ਕਹਿ ਰਹੇ ਨੇ ਕਿ ਗੱਲਬਾਤ ਸਾਡੀ ਚੱਲ ਰਹੀ ਹੈ। ਤਾਂ ਹੁਣ ਅੰਤਲੇ ਪੜਾਅ ਤੇ ਆ ਕੇ ਗੱਲਬਾਤ ਕਿੱਦਾਂ ਉਹ ਸਾਰਾ ਨੇਪਰੇ ਚੜੇਗੀ ਜਾਂ ਕਿੱਦਾਂ ਉਹ ਗੱਲ ਜਿਹੜੀ ਕਿਸੇ ਤਨ ਪੱਤਰ ਲੱਗੇਗੀ, ਇਹ ਤਾਂ ਇਹਨਾਂ ਨੇ ਵੇਖਣਾ। ਪਰ ਮੇਰੇ ਖਿਆਲ ਦੇ ਨਾਲ ਇਹ ਹੋਣਾ ਚਾਹੀਦਾ, ਇਹ ਜ਼ਰੂਰੀ ਹੈ। ਘੱਟੋ ਘੱਟ ਪੰਜਾਬ ਦਾ ਤਾਂ ਫਾਇਦਾ ਹੈਗਾ ਹੀ ਹੈਗਾ, ਪਰ ਗਾਂ ਥੋੜਾ ਬਹੁਤਾ ਹਰਿਆਣਾ, ਹਿਮਾਚਲ, ਚੰਡੀਗੜ੍ਹ ਸਾਰਿਆਂ ਨੂੰ ਉਹਦਾ ਫਾਇਦਾ ਹੈਗਾ। ਜੇ ਇਹ 에ਅਰਪੋਰਟ ਚੱਲਦਾ ਚੰਗੀ ਤਰ੍ਹਾਂ ਤੇ ਅੰਮ੍ਰਿਤਸਰ ਵਾਲਾ ਚੱਲਦਾ ਤੇ ਫਿਰ ਵੀ ਆਪਣੇ ਪੰਜਾਬੀਆਂ ਨੂੰ ਬਹੁਤ ਫਾਇਦਾ ਹੈ। ਗਾਂ ਹੋਰ ਜਿੱਦਾਂ ਹਿਮਾਚਲ ਨੂੰ ਜਾਂ ਜੰਮੂ ਏਰੀਏ 'ਚ ਉਧਰ ਵੀ ਫਾਇਦਾ ਹੈਗਾ। ਸੋ ਇਸ ਕਰਕੇ ਚੱਲਣੇ ਚਾਹੀਦੇ ਆ, ਜ਼ਰੂਰੀ ਹੈ ਇਹ। ਹਾਂ ਜੀ, ਨਹੀਂ ਬਿਲਕੁਲ ਜੀ, ਬਿਲਕੁਲ ਫਾਇਦਾ ਹੀ ਫਾਇਦਾ ਹੈ ਜੀ। ਲੌਬੀ ਬੜੀ ਕਹਿੰਦੇ ਆ ਮਿੰਟੂ ਜੀ ਇਹਨਾਂ ਦੀ ਬੜੀ ਸਟਰੋਂਗ ਹੁੰਦੀ, ਜਿਹੜੇ ਵਿਚਾਲੇ ਵਾਲੇ ਅਕਸਰ ਇਹ ਗੱਲ ਸੁਣਨ ਨੂੰ ਮਿਲ ਜਾਂਦੀ ਆ ਵੀ ਵਿਚਾਲੇ ਢਾਬੇ ਵਾਲੇ ਤਾਂ ਹੋਰ ਜਿਹੜੇ ਉਹ ਤਾਂ ਨਹੀਂ ਆਉਣ ਦੇਣਾ ਚਾਹੁੰਦੇ। ਕੀ ਇਹੋ ਜਿਹੀਆਂ ਗੱਲਾਂ 'ਚ ਐਕਚੁਅਲ 'ਚ ਕੋਈ ਸੱਚਾਈ ਵੀ ਹੁੰਦੀ ਹੈ ਜਾਂ ਵੈਸੀ ਗੱਲ? ਨਹੀਂ ਦੇਖੋ, ਢਾਬੇ ਵਾਲਿਆਂ ਦੀ ਤੇ ਕੀ ਬਿਸਾਤ ਹੈ, ਠੀਕ ਆ। ਟਰਾਂਸਪੋਰਟ ਜਿਹੜਾ ਆਪਾਂ ਕਹਿ ਲਈਏ ਟਰਾਂਸਪੋਰਟ ਜਿਹਨੂੰ ਮਾਫੀਆ ਬੋਲ ਦਿੰਦੇ ਨੇ ਜਾਂ ਟਰਾਂਸਪੋਰਟ ਕਾਰੋਬਾਰੀ ਕਹਿ ਲਓ, ਕਿ ਉਹਨਾਂ ਦੇ ਵੀ ਇੰਟਰਸਟ ਜੁੜੇ ਆ ਉੱਥੇ। ਇਹ ਹੈ ਨਾ ਕਿ ਹੁਣ 에ਅਰਪੋਰਟ ਜਿਹੜੇ ਵੱਡੇ 에ਅਰਪੋਰਟ ਉਹ ਸਾਰੇ ਪ੍ਰਾਈਵੇਟ ਪਲੇਅਰਾਂ ਕੋਲ ਜਾ ਰਹੇ ਨੇ, ਉਹਨਾਂ ਦੇ ਵੀ ਇੰਟਰਸਟ ਜੁੜੇ ਆ। ਤੇ ਇਸੇ ਕਰਕੇ ਸ਼ਾਇਦ ਅੰਮ੍ਰਿਤਸਰ ਦਾ 에ਅਰਪੋਰਟ ਵੀ ਪ੍ਰਾਈਵੇਟ ਹੱਥਾਂ 'ਚ ਚਲੇ ਜਾਏਗਾ, ਸਾਂਭ ਸੰਭਾਲ ਨਹੀਂ ਉਹ, ਕਿਉਂਕਿ ਆਉਣ ਵਾਲੇ ਸਮੇਂ 'ਚ ਰੁੱਝਿਆ ਹੋਇਆ 에ਅਰਪੋਰਟ ਬਣ ਸਕਦਾ ਹੈ, ਇਹਦੇ 'ਚ ਸੰਭਾਵਨਾ। ਮੋਹਾਲੀ ਵਾਲਾ ਵੀ ਬਣੇਗਾ, ਇਹ ਪ੍ਰਾਈਵੇਟ ਹੱਥਾਂ 'ਚ ਹੀ ਜਾਣਗੇ। ਤਾਂ ਇੰਟਰਸਟ ਤਾਂ ਸਾਰਿਆਂ ਦੇ ਆ, ਪਰ ਇੰਟਰਸਟ ਜੇ ਸਾਰਿਆਂ ਦੇ ਆ ਤਾਂ ਜੇ ਪ੍ਰਾਈਵੇਟ ਪਲੇਅਰ ਇੱਧਰ ਆਉਣਗੇ ਤਾਂ ਉਹ ਵੀ ਕਹਿਣਗੇ ਨਾ ਸਾਨੂੰ ਵੀ ਦਿਓ ਕੁਛ ਨਾ ਕੁਛ, ਕਿਉਂਕਿ ਹਵਾਈ ਅੱਡਿਆਂ ਦਾ ਕੰਮ ਇਹਨਾਂ ਨੇ ਪ੍ਰਾਈਵੇਟ ਪਲੇਅਰਾਂ ਦੇ ਹੱਥ ਹੀ ਦੇਣਾ ਹੈ। ਇਨ ਦੀ ਐਂਡ ਉਹ ਉਧਰ ਜਾਣਾ ਹੀ ਜਾਣਾ ਹੈ। ਤਾਂ ਕਿਉਂਕਿ ਤੁਸੀਂ ਦੇਖਿਆ ਵੀ ਹੈ ਬੰਬੇ ਦਾ ਜਾਂ ਹੋਰ 에ਅਰਪੋਰਟ ਆ ਉਹ ਅਡਾਨੀ ਗਰੁੱਪ ਕੋਲ ਜਾ ਚੁੱਕੇ ਨੇ, ਇਹ ਵੀ ਚਲੇ ਜਾਣਗੇ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜੇ ਇਦਾਂ ਦਾ ਪ੍ਰਾਈਵੇਟਾਈਜੇਸ਼ਨ ਅੱਗੇ ਵਧੇਗਾ ਤਾਂ ਕੰਪੀਟੀਸ਼ਨ ਇੱਧਰ ਰਹੇਗਾ, ਤਾਂ ਢਾਬੇ ਟੁੱਬੇ ਵਾਲਿਆਂ ਨੂੰ ਫਿਰ ਕੌਣ ਪੁੱਛੇਗਾ ਜਦੋਂ ਗੱਲ ਅਡਾਨੀ ਹੋਰਾਂ ਤੱਕ ਚਲੇ ਗਏ? ਇਹ ਤਾਂ ਗੱਲ ਹੈ, ਇਹਨਾਂ ਨੂੰ ਕੌਣ ਪੁੱਛੇਗਾ? ਤੇ ਜੇ ਸਰਕਾਰਾਂ ਵੀ ਤੋਂ ਆਪਣੇ ਪੱਧਰ ਤੇ ਜ਼ੋਰ ਲਾਉਂਦੀਆਂ, ਇਹਨਾਂ ਦੀ ਕੀ ਬਸਾਤ ਹੈ? ਇਹਨਾਂ ਦਾ ਕੁਝ ਨਹੀਂ ਹੈ। ਠੀਕ ਹੈ, ਲੌਬੀਆਂ ਚਲੋ ਕੰਮ ਕਰਦੀਆਂ ਹੋਣਗੀਆਂ, ਮੈਂ ਉਸ ਗੱਲ ਤੋਂ ਮੁਨਕਰ ਨਹੀਂ, ਪਰ ਜੇ ਸਰਕਾਰਾਂ ਚਾਹਣ ਤੇ ਇਹਨਾਂ ਤੇ ਢਾਬੇ ਟੁੱਬੇ ਵਾਲਾ ਦਾ ਕੀ ਹੈ? ਇਹ ਤਾਂ ਛੋਟੀਆਂ ਗੱਲਾਂ ਹੋ ਜਾਂਦੀਆਂ ਨੇ ਜੇ ਸਰਕਾਰਾਂ ਦੀ ਇੱਛਾ ਸ਼ਕਤੀ ਹੋਵੇ ਤਾਂ। ਜੀ ਜੀ, ਅਗਲੀ ਗੱਲ ਕਰੀਏ, ਫੇਰ ਨਿਕਲਿਆ ਪੰਜਾਬ ਅੰਦਰੋਂ GST ਚੋਰੀ ਦਾ ਮੁੱਦਾ। ਅੱਗੇ ਸੈਂਟਰ ਵਾਲੇ ਤਾਂ ਦਿੰਦੇ ਨਹੀਂ, ਇਹ ਹੋਰ ਲਈ ਜਾਂਦੇ ਆ। ਦੇਖੋ ਗੱਲ ਤੇ ਇਹ ਹੈ ਨਾ ਕਿ ਸੈਂਟਰ ਵਾਲੇ ਚਲੋ ਆਪਾਂ ਨੂੰ ਇਹ ਸਾਰਿਆਂ ਦਾ, ਸਾਊਥ ਵਾਲਿਆਂ ਦਾ ਵੀ ਰੋਣਾ, ਸਾਡਾ ਵੀ ਰੋਣਾ, ਕਿਉਂਕਿ ਜਿਹੜੇ ਕੇਂਦਰੀਕਰਨ ਦੇ ਸਿੱਟੇ ਹੁੰਦੇ ਨੇ ਇਸੇ ਤਰ੍ਹਾਂ ਭਿਆਨਕ ਹੁੰਦੇ ਨੇ ਜੀ। ਆਰਥਿਕ ਨੀਤੀਆਂ ਦਾ ਜਦੋਂ ਕੇਂਦਰੀਕਰਨ ਹੁੰਦਾ ਹੈ ਤਾਂ ਦੇਖੋ ਜਦੋਂ ਜਾਣਾ ਇੱਕ ਥਾਂ ਤੇ ਆ ਤਾਂ ਉਹਦੇ ਵਾਸਤੇ ਇੱਕ ਸਿਸਟਮ ਹੈ ਕਿ ਆਉਣਾ ਕਿੱਦਾਂ, ਆਉਣਾ ਵਸੋਂ ਦੇ ਹਿਸਾਬ ਨਾਲ ਹੈ। ਤੇ ਵਸੋਂ ਕਿਹਨਾਂ ਦੀ ਜ਼ਿਆਦਾ? ਬਿਹਾਰ ਵਾਲਿਆਂ ਦੀ, ਮੱਧ ਪ੍ਰਦੇਸ਼ ਵਾਲਿਆਂ ਦੀ ਜ਼ਿਆਦਾ, ਯੂਪੀ ਵਾਲਿਆਂ ਦੀ ਜ਼ਿਆਦਾ। ਤਾਂ ਕਮਾਈ ਜਿਹੜਾ ਮਰਜ਼ੀ ਕਰੇ, ਜਾਣਾ ਉਧਰਲੇ ਹਿਸਾਬ ਨਾਲ, ਕਿਉਂਕਿ ਦੇਸ਼ ਦਾ ਢਾਂਚਾ ਹੀ ਕੁਛ ਇਸ ਕਿਸਮ ਦਾ ਹੈ। ਪਰ ਇਹ ਆ ਕਿ ਚਲੋ ਜਿਹੜਾ ਵੀ ਹਿੱਸਾ ਆਉਣਾ ਹੈ
ਜੋ ਵੀ ਹਿੱਸਾ ਹੋਣਾ ਉਹ ਸਾਰਿਆਂ ਨੂੰ ਠੀਕ ਹੈ, ਉਹ ਸਾਰਿਆਂ ਵਾਸਤੇ ਹੈ। ਪਰੰਤੂ ਇਹ ਹੈ ਕਿ ਜੇ ਤੁਹਾਡਾ GSDP ਜਾਂ GST ਚੋਰੀ ਹੋ ਜਾਏਗਾ, GSDP ਡਿੱਗੇਗਾ, ਤਾਂ ਉਹ ਜਿਹੜੀ ਟੈਕਸ ਦੀ ਤੁਹਾਡੀ ਉੱਥੋਂ ਵਾਪਸੀ ਹੋਣੀ ਹੈ ਉਹ ਵੀ ਤਾਂ ਡਿੱਗੇਗੀ ਨਾ। तो ये तो दिक्कत है, ये तो साडा ही हित मरदा है, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਸੀਂ ਇਹਨੂੰ ਆਪਾਂ ਮਤਲਬ ਕਿ ਜਸਟੀਫਾਈ ਕਰੀਏ ਤਾਂ ਠੀਕ ਨਹੀਂ ਰਹੇਗਾ ਕਿ ਇਹ ਚੀਜ਼ ਜਿਹੜੀ ਆ ਉਹ ਚੱਲੀ ਜਾਵੇ, ਕਿਉਂਕਿ ਸੈਂਟਰ ਨਹੀਂ ਕੁਝ ਦਿੰਦਾ, ਕਿਉਂਕਿ ਜੋ ਆ ਰਿਹਾ ਉਹ ਵੀ ਤਾਂ ਮਰ ਰਿਹਾ ਹੈ ਨਾ, ਪ੍ਰਭਾਵਿਤ ਉਹ ਵੀ ਹੋ ਰਿਹਾ। ਤਾਂ ਦੇਖੋ ਗੱਲ ਕੀ ਹੈ ਕਿ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਅਖਬਾਰ ਨੇ, ਉਹਨਾਂ ਦੀ ਰਿਸਰਚ ਸਟੋਰੀ ਇਹ ਗੱਲ ਕਹਿੰਦੀ ਹੈ, ਉਹਨਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਾਂ ਨੂੰ ਸਟੱਡੀ ਕੀਤਾ। ਉਹ ਕਹਿੰਦੇ ਕਿ ਹੋ ਕੀ ਰਿਹਾ ਹੈ ਪੰਜਾਬ ਦੇ ਵਿੱਚ, ਮਜ਼ਦੂਰਾਂ ਦੇ ਆਧਾਰ ਤੇ ਪੈਨ ਕਾਰਡ ਖਰੀਦ ਲੈ ਜਾਂਦੇ ਆ 10,000 ਚ। ਹੁਣ ਪੈਨ ਕਾਰਡ ਸਭ ਦੇ ਬਣੇ ਆ, ਜਿਹੜਾ ਆਪਾਂ ਬੈਂਕ ਦੇ ਵਿੱਚ ਲਾਉਂਦੇ ਆ, ਪੈਨ ਕਾਰਡ ਇੱਥੇ ਸਾਡੇ ਸਭ ਦੇ ਬਣੇ ਆ। ਸਾਡੇ ਵਾਸਤੇ ਬੇਕਾਰ ਚੀਜ਼ ਆ ਆਮ ਬੰਦੇ ਵਾਸਤੇ, ਕਿਉਂਕਿ ਉਹਦੀ ਯੂਜ਼ਿੰਗ ਹੀ ਨਹੀਂ ਹੁੰਦੀ। 100 ਚ ਮੇਰੇ ਖਿਆਲ ਦੇ ਨਾਲ 90% ਨੂੰ ਲੋੜ ਨਹੀਂ ਪੈਂਦੀ, ਕਿਉਂਕਿ ਲੈਣ ਦੇਣ ਕੀ ਹੈ 50,000 ਤੋਂ ਥੱਲੇ ਜ਼ਿਆਦਾ ਰਹਿੰਦਾ, ਉਹ 10-15% 20% ਯੂਜ਼ ਕਰਦੇ ਹੋਣਗੇ। ਬਾਕੀਆਂ ਲਈ ਪੈਨ ਕਾਰਡ ਕੋਈ ਇੰਨੀ ਮਹੱਤਤਾ ਰੱਖਦਾ ਨਹੀਂ ਹੈ। ਤਾਂ ਇਹ ਕੀ ਕਰ ਰਹੇ ਨੇ ਕਿ 10,000 ਰੁਪਏ ਦੇ ਵਿੱਚੋਂ ਉਹ ਖਰੀਦ ਕੇ ਤੇ ਉਹਨਾਂ ਤੇ ਬੋਗਸ ਫਰਮਾਂ ਬਣਾ ਲੈਂਦੇ ਨੇ, ਜਾਲਸਾਜ਼। ਤੇ ਇਦਾਂ ਕਰ ਕਰਕੇ ਚਾਹੇ ਉਹ ਸਟੀਲ ਪ੍ਰੋਡਕਟਸ ਹੋਣ ਜਾਂ ਯਾਰਨ ਦੇ ਕੰਸਟਰਕਸ਼ਨ ਮਟੀਰੀਅਲਸ, ਗਾਰਮੈਂਟਸ, ਪਲਾਸਟਿਕ ਪ੍ਰੋਡਕਟਸ, ਇਹਨਾਂ ਦੇ ਵਿੱਚ ਜੋ ਵੀ ਚੋਰੀ ਉਹ ਕਰ ਸਕਦੇ ਨੇ ਟੈਕਸੇਸ਼ਨ ਦੀ, ਤਾਂ ਉਹ ਕਰ ਰਹੇ ਆ ਫਰਮਾਂ ਬਣਾ ਕੇ, ਫਰਜ਼ੀ ਬਿਲਿੰਗ ਰਾਹੀਂ, ਸਮਝ ਗਏ ਨਾ। ਕਿਉਂਕਿ ਰਿਫੰਡ ਦੇ ਚੱਕਰ ਹੁੰਦੇ ਆ, ਟੈਕਸ ਬਚਾਉਣ ਦੇ ਬਥੇਰਾ ਕੁਝ ਹੁੰਦਾ ਉਹਦੇ ਚ, ਉਹ ਬਹੁਤ ਲੰਮਾ ਚੌੜਾ GST ਵਾਲਾ ਚੱਕਰ, ਉਹਨੂੰ ਆਪਾਂ ਛੱਡ ਦਈਏ। ਤਾਂ ਸਿੱਧੇ ਤੌਰ ਤੇ 3-4 ਉਹ ਮਿਸਾਲਾਂ ਦਿੰਦੇ ਨੇ ਕੇਸਾਂ ਦੀਆਂ, ਇਹਨਾਂ ਨੇ ਇੱਥੇ ਲਿਖਿਆ ਵੀ ਹੈ ਕਿ ਬਈ ਇੱਕ ਤਾਂ ਪਟਿਆਲੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਆਮ ਬੰਦੇ ਦਾ ਬਣਾ ਕੇ ਉਹਨਾਂ ਨੇ ਪੈਨ ਕਾਰਡ ਦੇ ਨਾਮ ਤੇ ਫਰਮ ਯੂਜ਼ ਕਰਕੇ ਤੇ ਤਕਰੀਬਨ 11 ਕਰੋੜ ਦਾ ਬਿੱਲ ਕੱਟ ਦਿੱਤਾ। ਕਮਾਲ ਦੀ ਗੱਲ ਹੈ ਕਿ ਇੱਕ ਘਰੇਲੂ ਵਾਈਫ ਜਿਹੜੀ ਹੈਗੀ ਹੈ ਲੁਧਿਆਣੇ ਦੀ, ਉਹਨੂੰ ਨੋਟਿਸ ਮਿਲਿਆ, ਸਰਕਾਰ ਵੱਲੋਂ ਨੋਟਿਸ ਮਿਲਿਆ, ਤੇ ਉਹ ਹੈਰਾਨ ਰਹਿ ਗਈ ਕਿ ਉਹਦੇ ਨਾਮ ਤੇ ਫਰਮ ਚੱਲੀ ਜਾਂਦੀ, ਜਿਹੜੀ ਵਿਚਾਰੀ ਮਤਲਬ ਕਿ ਰਸੋਈ ਤੱਕ, ਬੱਚਿਆਂ ਤੱਕ ਜਾਂ ਆਲੇ ਦੁਆਲੇ ਮਾੜੇ ਮੋਟੇ ਆਪਣੇ ਰਿਸ਼ਤਿਆਂ ਤੱਕ ਸੀਮਤ ਹੈ। ਉਸ ਔਰਤ ਨੂੰ 6 ਕਰੋੜ ਦਾ ਆ ਗਿਆ ਬਈ ਫਰਮ ਬਣਾ ਕੇ ਤੁਸੀਂ 6 ਕਰੋੜ ਰੁਪਇਆ ਹੜਪ ਲਿਆ। ਸੋ ਇਸ ਤਰ੍ਹਾਂ ਮਤਲਬ ਹੁਣ ਕਈ ਕੇਸ ਜਿਹੜੇ ਸਟੱਡੀ ਚ ਨਿਕਲ ਰਹੇ ਨੇ, ਜਿਵੇਂ ਮਜ਼ਦੂਰ ਵਗੈਰਾ, ਕਿ ਉਹਨਾਂ ਦੇ ਪੈਨ ਕਾਰਡ ਲੈ ਕੇ, ਆਧਾਰ ਕਾਰਡ ਲੈ ਕੇ ਸਾਰਾ ਘਪਲਾ ਕੀਤਾ ਜਾ ਰਿਹਾ। ਔਰ ਸਾਲਾਨਾ ਪਤਾ ਕਿੰਨਾ ਬਣਦਾ? 20,000 ਕਰੋੜ। 20,000 ਕਰੋੜ ਦੇ ਵਿੱਚ ਲਾ ਲਓ ਕਿ ਹੁਣ ਜੇ ਆਪਾਂ ਦੇਖੀਏ ਤਾਂ ਚੋਰੀ ਕਿੰਨੀ ਕੀਤੀ ਹੋਏਗੀ ਤੇ ਕਿੰਨਾ ਟੈਕਸ ਦੇਸ਼ ਦਾ ਵੀ ਮਰਿਆ, ਕਿੰਨਾ ਟੈਕਸ ਪੰਜਾਬ ਦਾ ਵੀ ਮਰਿਆ ਹੋਏਗਾ। ਜ਼ਰਾ ਜੀ ਗੱਲ ਹੈ ਨਾ, ਕਿ ਚਾਹੇ ਰਿਫੰਡ ਚ ਹੀਰਾਫੇਰੀ ਹੋ ਜਾਵੇ ਤਾਂ ਵੀ ਟੈਕਸ ਪੇਅਰ ਦਾ ਪੈਸਾ ਦਾ ਨੁਕਸਾਨ ਹੈ, ਜਾਂ ਫਰਜ਼ੀ ਬਿੱਲ ਬਣਾ ਕੇ ਬਿਲਿੰਗ ਕਰਕੇ ਮਾਲ ਇਧਰ ਉਧਰ ਟਪਾਤਾ ਤਾਂ ਵੀ। ਸੋ ਇਹ ਬੜੀ ਵੱਡੀ ਖੇਡ ਆ। ਤਾਂ ਜੇ ਤੁਸੀਂ ਦੇਖੋਗੇ ਇਹਦੇ ਅੰਕੜੇ ਮੈਂ ਅੱਗੇ ਵੀ ਦੱਸੇ ਬਹੁਤ ਸਾਰੇ ਪਲੇਟਫਾਰਮਾਂ ਤੇ ਕਿ ਚੋਰੀ ਪੰਜਾਬ ਦੇ ਵਿੱਚ ਕਿਸ ਪੱਧਰ ਦੀ ਹੈ। ਦੇਸ਼ 'ਚ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਚੋਰੀ ਹੋਣ ਵਾਲੇ ਸੂਬਿਆਂ 'ਚੋਂ ਇੱਕ ਆ। ਵੈਟ ਜਦੋਂ ਲਾਗੂ ਸੀ 2017 ਚ GST ਲਾਗੂ ਹੁੰਦੀ ਹੈ ਤਾਂ ਸਾਡੇ ਉਦੋਂ 18,441 ਕਰੋੜ ਰੁਪਏ ਬਣਦੇ ਸਨ ਸਾਡਾ ਮਾਲੀਆ। ਅੱਛਾ, GST ਲਾਗੂ ਹੋਣ ਤੋਂ ਬਾਅਦ ਵਧਣਾ ਤਾਂ ਕੀ ਸੀ, ਉਹ ਘਟ ਗਿਆ ਸਗੋਂ 5,000 ਕਰੋੜ ਰੁਪਇਆ, ਉਹ ਰਹਿ ਗਿਆ 13,231। ਜਦ ਕਿ ਜੇ ਤੁਸੀਂ ਹਰਿਆਣੇ ਨੂੰ ਦੇਖੋਗੇ ਕਿ ਜਿਹੜਾ ਹਰਿਆਣਾ 2017 ਚ ਵੈਟ ਦੇ ਸਾਡੇ ਮੁਕਾਬਲੇ 18,441 ਕਰੋੜ ਦੇ ਮੁਕਾਬਲੇ 15,230 ਕਰੋੜ ਕਮਾ ਰਿਹਾ ਸੀ, ਉਹ GST ਲਾਗੂ ਹੋਣ ਤੋਂ ਬਾਅਦ 5 ਸਾਲਾਂ ਚ 35,000 ਕਰੋੜ ਤੇ ਪਹੁੰਚ ਜਾਂਦਾ। ਕਮਾਲ ਦੀ ਗੱਲ ਹੈ। ਅਸੀਂ ਬੈਕ ਗੇਅਰ ਲਾ ਲਿਆ, ਉਹ ਅੱਗੇ ਨਿਕਲ ਗਿਆ। तो इत्थों पता लगता है कि बहुत कुछ जालसाजी दे नाल हो रहा है। खैर वो जो इस वेले ये जाल विषय है जो पते दिखाए जाते हैं, हेरा फेरा किया जाता है, वो नहीं छेती कित्या फर्मा दा पता लगता, परंतु जेडे पैन कार्ड आधार कार्ड यूज किए जाते हैं वो रगड़े जाते। सो बड़ा वड्डा घोटाला है ये पंजाब दे। जी जी। ਅਗਲੀ ਮਿੰਟ ਜੀ ਗੱਲ ਕਰੀਏ, ਇਹ ਖਬਰ ਉਹਦਾ ਆਪਾਂ ਪਹਿਲਾਂ ਵੀ ਕਈ ਵਾਰੀ ਆ, ਬਹੁਤ ਵਾਰੀ ਇਹ ਪਾਲਿਸੀ ਦੇ ਉੱਤੇ ਚਰਚਾ ਹੁੰਦੀ ਰਹਿੰਦੀ ਆ, ਪੰਜਾਬੀ ਨੂੰ ਪਹਿਲ ਦੇਣਗੇ ਅਫਸਰ ਜਾਂ ਪਹਿਲ ਦੋ, ਕੀ ਆ ਜੀ ਇਸ ਵਾਰ ਇਸ ਦੇ ਪਿੱਛੇ? ਹਾਂਜੀ ਦੇਖੋ, ਕਹਿੰਦੇ ਨੇ ਕਿ ਭਾਸ਼ਾ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਸਾਰੇ ਮਹਿਕਮਿਆਂ ਨੂੰ
ਇੱਕ ਲੈਟਰ ਭੇਜਿਆ ਸਰਕਾਰੀ ਸਕੂਲਾਂ ਦੇ ਨਾਲ, ਨਿੱਜੀ ਸਕੂਲਾਂ ਦੇ ਨਾਲ, ਕਿ ਬੋਰਡ ਦੇ ਉੱਤੇ ਪੰਜਾਬੀ ਲਿਖਣਾ ਜਿਹੜਾ ਜ਼ਰੂਰੀ ਹੋਏਗਾ। ਇਸ ਤੋਂ ਇਲਾਵਾ ਜੋ ਸਰਕਾਰ ਕਰਨ ਜਾ ਰਹੀ ਹੈ ਕਿ ਉਹਦੇ ਵਿੱਚ ਹੁਣ ਜਿਹੜੇ ਅਫਸਰ ਆ ਉਹਨਾਂ ਦੇ ਮਤਲਬ ਖਾਸ ਤੌਰ ਤੇ ਜਿਹੜੇ ਨੇਮ ਪਲੇਟ ਹੁੰਦੇ ਆ ਦਫ਼ਤਰਾਂ ਦੇ ਬਾਹਰ ਵੀ, ਜਾਂ ਕਈ ਵਾਰ ਤੁਸੀਂ ਛੋਟੀ ਜਿਹੀ ਫੱਟੀ ਦੇਖਦੇ ਹੋ ਦਫ਼ਤਰ 'ਚ ਮੇਜ਼ ਦੇ ਉੱਤੇ ਪਈ ਹੁੰਦੀ ਆ, ਇਹ ਸਾਰੇ ਪੰਜਾਬੀ 'ਚ ਹੋਣਗੇ। ਖੈਰ ਦੇਖੋ ਗੱਲ ਕੀ ਹੈ ਕਿ ਸਰਕਾਰ ਚਲੋ ਕਹਿ ਦਿੰਦੀ, ਇਸ ਤਰ੍ਹਾਂ ਸਰਕਾਰ ਨੇ ਇੱਕ ਕੋਈ ਸਰਕੂਲਰ ਕੱਢ ਦਿੱਤਾ, ਕੋਈ ਮੈਸੇਜ ਪਾ ਦਿੱਤਾ, ਤੁਹਾਨੂੰ ਈਮੇਲ ਕਰ ਦਿੱਤਾ ਕਿ ਇਦਾਂ ਕਰੋ ਇਦਾਂ ਕਰੋ। ਪਰ ਇਹ ਜਿਹੜੇ ਪੰਜਾਬ ਦੇ ਵਿੱਚੋਂ ਤਨਖਾਹ ਲੈਂਦੇ ਆ, ਕੀ ਇਹਨਾਂ ਨੂੰ ਸ਼ਰਮ ਦਾ ਘਾਟਾ ਹੈ? ਉਹ ਕਿਉਂ ਨਹੀਂ ਕਰਦੇ? ਜੇ ਇੱਕ ਟੀਚਰ ਆਪਣੀ ਮਾਂ ਬੋਲੀ ਨੂੰ, ਮੈਂ ਹਰੇਕ ਬੋਲੀ ਦਾ ਸਤਿਕਾਰ ਕਰਨ ਵਾਲਾ, ਹਰੇਕ ਭਾਸ਼ਾ ਦਾ ਸਤਿਕਾਰ ਕਰਨ ਵਾਲਾ ਇਨਸਾਨ ਹੈ, ਤੇ ਮੈਂ ਪੜ੍ਹੇ ਵੀ, ਦੂਜੀਆਂ ਭਾਸ਼ਾਵਾਂ ਵੀ ਪੜ੍ਹੀਆਂ ਨੇ ਥੋੜੀਆਂ ਬਹੁਤੀਆਂ। ਪਰ ਗੱਲ ਇਹ ਆ ਕਿ ਜੋ ਬੱਚਾ ਆਪਣੀ ਮਾਂ ਬੋਲੀ ਤੋਂ ਸਿੱਖ ਸਕਦਾ ਹੈ, ਜਿੰਨੀ ਛੇਤੀ ਸਿੱਖ ਸਕਦਾ ਹੈ, ਸਟੱਡੀਆਂ ਕਹਿੰਦੀਆਂ ਨੇ, ਇਹ ਵਿਗਿਆਨ ਕਹਿੰਦਾ ਹੈ ਕਿ ਉਨੀ ਛੇਤੀ ਉਪਰੀ ਭਾਸ਼ਾ ਤੋਂ ਨਹੀਂ ਸਿੱਖ ਸਕਦਾ। ਤਾਂ ਜੇ ਤੁਸੀਂ ਸ਼ੁਰੂ 'ਚ ਟੀਚਰਾਂ ਤੋਂ ਜਾਂ ਘਰਦਿਆਂ ਤੋਂ ਇਸ ਤਰ੍ਹਾਂ ਦਾ ਤੁਸੀਂ ਦਿਓਗੇ ਮਾਹੌਲ, ਤਾਂ ਬਿਹਤਰ ਹੋਏਗਾ। ਟੀਚਰ ਜੇ ਆਪਣੇ ਬੱਚਿਆਂ ਨੂੰ ਪ੍ਰੇਰੇਗਾ ਤਾਂ ਮੇਰੇ ਖਿਆਲ ਦੇ ਨਾਲ ਬੱਚਾ ਸਾਰੀ ਜ਼ਿੰਦਗੀ ਆਪਦੀ ਮਾਂ ਬੋਲੀ ਤੋਂ ਟੁੱਟੇਗਾ ਨਹੀਂ। ਭਾਸ਼ਾ ਭਾਵੇਂ 28 ਪੜ੍ਹ ਲਵੇ, ਜ਼ਿੰਦਗੀ 'ਚ ਸਿੱਖ ਲਵੇ, ਬੋਲੀਆਂ ਜਿੰਨੀਆਂ ਮਰਜ਼ੀ ਸਿੱਖ ਲਵੇ, ਪਰ ਉਹਦਾ ਪਿਆਰ ਜਿਹੜਾ ਉਹ ਅਟੁੱਟ ਰਹੇਗਾ, ਉਹ ਨਹੀਂ ਟੁੱਟੇਗਾ। ਤਾਂ ਖੈਰ ਇਹ ਕਿਉਂ ਨਹੀਂ ਕਰਦੇ? ਵੱਡਾ ਸਵਾਲ ਤੇ ਇਹ ਹੈ ਨਾ। ਹਾਲਾਂਕਿ ਮੇਰਾ ਗਿਲਾ ਹਮੇਸ਼ਾ ਇਸ ਮਾਮਲੇ 'ਚ ਇਹ ਰਹਿੰਦਾ ਕਿ ਇੱਕ ਤਾਂ ਰੁਜ਼ਗਾਰ ਮੁਖੀ ਨਹੀਂ ਬਣਾ ਸਕੇ ਅਸੀਂ ਭਾਸ਼ਾ ਨੂੰ, ਦੂਜਾ ਅਸੀਂ ਜੁਡੀਸ਼ਰੀ ਦੇ ਵਿੱਚ ਲਾਗੂ ਨਹੀਂ ਕਰਵਾ ਸਕੇ, ਤੀਜਾ ਅਸੀਂ ਵਿਧਾਨ ਸਭਾ ਦੇ ਵਿੱਚ ਹੀ ਪੂਰੀ ਪਾ ਸਕੇ। ਇਹ 2-3 ਸਟੈਪ ਚੱਕਣੇ ਜ਼ਰੂਰੀ ਨੇ। ਪਰ ਹੇਠਲੇ ਪੱਧਰ ਤੇ ਜਿਹੜੇ ਇਹ ਟੈਕਸ ਪੇਅਰਸ ਦੇ ਪੈਸੇ ਤੋਂ ਬੱਚੇ ਪਾਲ ਰਹੇ ਨੇ, ਆਪਣੇ ਆਪ ਨੂੰ ਪਾਲ ਰਹੇ ਨੇ, ਤਨਖਾਹਾਂ ਲੈ ਰਹੇ ਨੇ, ਉਹਨਾਂ ਨੂੰ ਆਪਣੇ ਆਪ ਹੀ ਸ਼ਰਮ ਚਾਹੀਦੀ ਹੈ। ਆਪਣੇ ਆਪ ਹੀ ਸ਼ਰਮ ਚਾਹੀਦੀ ਹੈ ਕਿ ਤੁਸੀਂ ਜਿਸ ਬੋਲੀ ਤੋਂ ਰੋਟੀ ਖਾ ਰਹੇ ਹੋ, ਜਿਸ ਧਰਤੀ ਤੋਂ ਰੋਟੀ ਖਾ ਰਹੇ ਹੋ, ਕਿ ਘੱਟੋ ਘੱਟ ਉੱਥੇ ਦੀ ਬੋਲੀ ਦਾ ਸਤਿਕਾਰ ਤੇ ਕਰੋ ਨਾ। ਠੀਕ ਹੈ, ਜਿੰਨੀ ਮਰਜ਼ੀ ਆਪਦੀ ਤੁਸੀਂ ਮੁਹੱਬਤ ਦਿਖਾਓ ਕਿਸੇ ਭਾਸ਼ਾ ਨੂੰ, ਕੋਈ ਚੱਕਰ ਨਹੀਂ ਹੈਗਾ। ਹਿੰਦੀ ਨੂੰ ਦਿਖਾ ਲਓ, ਅੰਗਰੇਜ਼ੀ ਨੂੰ ਦਿਖਾ ਲਓ, ਪਰ ਜਿੱਥੇ ਬਣਦੀ ਹੈ ਭਾਸ਼ਾ ਐਕਟ ਹੈ, ਜਿੱਥੇ ਲਾਗੂ ਹੁੰਦਾ, ਜਿਹਦੇ ਸਿਸਟਮ 'ਚ, ਨਿਜ਼ਾਮ 'ਚ ਤੁਸੀਂ ਰਹਿ ਰਹੇ ਹੋ, ਉਹਦੇ ਵਾਸਤੇ ਤੇ ਕਦਰਦਾਨੀ ਬਣਦੀ ਹੈ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਵਿਦੇਸ਼ ਪਹੁੰਚੀ ਪੰਜਾਬ ਦੀ ਗੈਂਗਵਾਰ। ਹਾਂਜੀ ਦੇਖੋ, ਇਹ ਹੁਣ ਕਾਫੀ ਚਿੰਤਾਜਨਕ ਵਿਸ਼ਾ ਹੈ। ਇਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇੱਕ ਮੁੰਡਾ ਫਿਲੀਪੀਨ ਦੇ ਵਿੱਚ ਕਤਲ ਕੀਤਾ ਗਿਆ, ਤੇ ਉਹਦੀ ਜ਼ਿੰਮੇਵਾਰੀ ਵੀ ਇਹਨਾਂ ਨੇ ਲਈ ਹੈ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਮਾਰਿਆ ਸੀਗਾ। ਦੱਸਦੇ ਆ ਕਿ ਇਹ ਉਹਨਾਂ ਦੇ ਆਪੋਜ਼ਿਟ ਗਰੋਹ ਦਾ ਜਾਂ ਗੈਂਗ ਦਾ ਮੈਂਬਰ ਸੀਗਾ। ਲੋਪੋ ਪਿੰਡ ਆ ਮੁੰਡੇ ਦਾ, ਮਨਦੀਪ ਸਿੰਘ ਸ਼ਾਇਦ ਇਹਦਾ ਨਾਮ ਸੀਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਹਿਸਾਬ ਲਾ ਲਓ ਕਿ ਹੁਣ ਗੱਲ ਤੁਰਦੀ ਤੁਰਦੀ ਕਿੱਥੋਂ ਤੱਕ ਚਲੇ ਗਈ ਹੈ। ਵੈਸੇ ਕੈਨੇਡਾ ਦੇ ਵਿੱਚ ਆਪਾਂ ਦੇਖਿਆ ਬਹੁਤ ਸਾਰੇ ਪੰਜਾਬੀ ਗੈਂਗਵਾਰਾਂ 'ਚ ਮਰੇ ਨੇ, ਪਰ ਉਹ ਉਧਰ ਦੇ ਆ ਜਿਹੜੇ ਉਧਰ ਬੋਰਨ ਨੇ, ਜਾਂ ਕਹ ਲਓ ਉਧਰ ਸੈੱਟ ਸੀਗੇ ਪਹਿਲਾਂ, ਤਾਂ ਉਹਨਾਂ ਦਾ ਸਾਰਾ ਉਹ ਚੱਲਿਆ। ਹਾਲ ਦੀ ਘੜੀ ਤੁਸੀਂ ਦੇਖਦੇ ਹੀ ਹੋ, ਜਿਹੜੇ ਇੱਧਰੋਂ ਬੱਚੇ ਜਾਂਦੇ ਨੇ ਇੰਟਰਨੈਸ਼ਨਲ ਸਟੂਡੈਂਟ, ਉਹਨਾਂ ਦੀ ਆਪਣੀ ਜ਼ਿੰਦਗੀ ਇੱਕ ਵੱਖਰੀ ਕਿਸਮ ਦੀ ਹੈ, ਉਹਨਾਂ ਦਾ ਸੰਘਰਸ਼ ਵੱਖਰੀ ਕਿਸਮ ਦਾ ਹੈ। ਪਰੰਤੂ ਗੱਲ ਇਹ ਹੈ ਕਿ ਜੇ ਇੱਥੋਂ ਮਤਲਬ ਕਿ ਬਣੇ ਬਣਾਏ ਗੈਂਗ ਤੇ ਬਣੀਆਂ ਬਣਾਈਆਂ ਦੁਸ਼ਮਣੀਆਂ ਫੈਲਣ ਲੱਗੀਆਂ, ਕਿਉਂਕਿ ਇਹ ਜਿਹੜੇ ਦੋ ਹੁਣ ਮੁੱਖ ਤੌਰ ਤੇ ਇੱਥੇ ਵਿਰੋਧੀ ਗੈਂਗ ਨੇ ਪੰਜਾਬ 'ਚ, ਉਹਨਾਂ ਦੇ ਜੇ ਤੁਸੀਂ ਗੁਰਗੇ ਜਾਂ ਦੇਖੋਗੇ, ਹੋਰ ਜਿਹੜੇ ਇਹਨਾਂ ਦੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ, ਉਹ ਤਕਰੀਬਨ ਕਈ ਦੇਸ਼ਾਂ 'ਚ ਫੈਲੇ ਨੇ, ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ। ਆ ਫਿਲੀਪੀਨ ਦੇਖੋ, ਆਪਾਂ ਕਦੇ ਸੁਣਿਆ ਸੀਗਾ ਕਿ ਇੱਥੇ ਵੀ ਬੰਦੇ ਰਹਿ ਰਹੇ ਨੇ ਇਹਨਾਂ ਦੇ ਇੱਕ ਦੂਜੇ ਦੇ? ਹੁਣ ਸੁਣਨ ਦੇ ਵਿੱਚ ਆਇਆ ਕਿ ਕੁਝ ਯੂਰਪੀ ਦੇਸ਼, ਕੈਨੇਡਾ, ਉੱਥੇ ਵੀ ਹੈਗੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਵਾਸਤੇ ਇਹ ਵੀ ਹੁਣ ਇੱਕ ਸੋਚਣ ਵਿਚਾਰਨ ਦਾ ਵਿਸ਼ਾ ਹੈ। ਮੈਨੂੰ ਤਾਂ ਸੁਣਨ ਦੇ ਵਿੱਚ ਇਹ ਕਿ ਫਰਾਂਸ ਤੱਕ ਵੀ ਇਹਨਾਂ ਦੇ ਇਸ ਤਰ੍ਹਾਂ ਮੁੰਡੇ ਫੈਲੇ ਨੇ ਜਿਹੜੇ ਉਧਰੋਂ ਅਕਾਊਂਟ ਵਗੈਰਾ ਚਲਾਉਂਦੇ ਨੇ। ਇੱਕ ਹੋਰ ਵੱਖਰੀ ਕਿਸਮ ਦੀ ਸਮੱਸਿਆ ਹੋਏਗੀ। ਹਾਲਾਂਕਿ ਪੰਜਾਬ ਪੁਲਿਸ ਲਈ ਇਹ ਰਾਹਤ ਰਹੇਗੀ ਕਿ ਇੱਥੋਂ ਲੜਨ ਦੀ ਥਾਂ ਤੇ ਉੱਥੇ ਲੜਨ ਬਾਹਰ ਜਾ ਕੇ, ਪਰ ਰੌਲਾ ਤੇ ਇਹ ਹੈ ਨਾ ਕਿ ਉੱਥੇ ਜਾ ਕੇ ਲੜਨਗੇ ਤਾਂ ਉੱਥੇ ਵੀ ਨੁਕਸਾਨ ਹੋਏਗਾ। ਨੁਕਸਾਨ ਜ਼ਿੰਦਗੀ ਦਾ ਨਹੀਂ ਹੋਏਗਾ, ਨੁਕਸਾਨ ਕੈਰੀਅਰ ਦਾ ਨਹੀਂ ਹੋਏਗਾ, ਨੁਕਸਾਨ ਬਲਕਿ ਸਾਡੀ ਜਿਹੜੀ ਛਵੀ ਹੈ। ਤੁਸੀਂ ਦੇਖੋ ਨਾ ਕਿ ਪਹਿਲਾਂ ਹੀ ਹੁਣ ਕੈਨੇਡਾ ਦੀ ਰਿਫਿਊਜ਼ਲ ਇੱਥੇ ਵੱਧ ਚੁੱਕੀ ਹੈ, ਬੱਚਿਆਂ 'ਚ ਬੜੀ ਬੇਚੈਨੀ ਹੈ ਕਿ ਹੌਲੀ ਹੌਲੀ ਫਿਰ ਜਿਹੜੀਆਂ ਵੀਜ਼ਾ ਪਾਲਿਸੀਆਂ ਹੁੰਦੀਆਂ ਨੇ ਦੇਸ਼ਾਂ ਦੀ, ਉਹ ਕਿਸੇ ਖਾਸ ਵਰਗ ਪ੍ਰਤੀ ਜਾਂ ਕਿਸੇ ਖਾਸ ਖਿੱਤੇ ਪ੍ਰਤੀ ਜਾਂ ਕਿਸੇ ਖਾਸ ਧਰਮ ਪ੍ਰਤੀ ਜਾਂ ਇਸ ਤਰ੍ਹਾਂ ਥੋੜੀਆਂ ਸਖਤ ਹੋ ਜਾਣ ਤਾਂ ਕਿੱਡੀ
ਕਮੀ ਆਏਗੀ ਉਸ ਚੀਜ਼ ਦੇ ਵਿੱਚ, ਕਿੱਡਾ ਘਾਟਾ ਆਏਗਾ। ਇਹ ਆ ਕਿ ਉਹਨਾਂ ਚੀਜ਼ਾਂ ਦਾ ਨੁਕਸਾਨ ਤੇ ਹੈ ਨਾ, ਗਾਂ ਜਾ ਕੇ ਜਦੋਂ ਹਿੰਸਾ ਫੈਲੇਗੀ ਜਾ ਕੇ ਉਹਦਾ ਫੈਲਾਅ ਬਹੁਤ ਵੱਡੇ ਪੱਧਰ ਤੇ ਹੋਏਗਾ ਜਾ ਕੇ। ਇਸ ਕਰਕੇ ਇਹ ਇੱਕ ਵੱਖਰੀ ਕਿਸਮ ਦੀ ਹੁਣ ਸਮੱਸਿਆ ਜਿਹੜੀ ਹੈ ਉਹ ਇੱਥੇ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਵੀ ਬੈਠੇ ਨੇ ਇਹਨਾਂ ਦੋਨਾਂ ਦੇ ਸਪੋਰਟਰ, ਯੂਰਪ ਦੇ ਵਿੱਚ ਵੀ ਜਿਵੇਂ ਮੈਂ ਕੀਤੀ ਗੱਲ, ਤੇ ਹੁਣ ਤੁਸੀਂ ਦੇਖ ਲਓ ਕਿ ਫਿਲੀਪੀਨ ਦੇ ਵਿੱਚ ਵੀ ਗੈਂਗਵਾਰ ਹੋ ਗਿਆ। ਸੋ ਇਸ ਕਰਕੇ ਇਸ ਪੱਖ ਤੋਂ ਵੀ ਹੁਣ ਇੱਥੇ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਪੰਜਾਬ ਦੇ ਵਿੱਚ ਕਿ ਇਹ ਤੇ ਗੱਲ ਯਾਰ ਅਸੀਂ ਤੇ ਸੋਚਦੇ ਸੀ ਹਰਿਆਣਾ ਪੰਜਾਬ ਇਹ ਕਿਧਰੋਂ ਕਿਧਰੋਂ ਰਲੇ ਫਿਰਦੇ ਆ, ਇਹ ਤੇ ਕਹਾਣੀ ਜਿਹੜੀ ਆ ਉਹ ਹੁਣ ਜਿਵੇਂ ਆਪਾਂ ਆਨੇ ਹੁੰਦੇ ਆ ਕਿ 7 ਸਮੁੰਦਰੋਂ ਪਾਰ ਵੀ ਚਲੇ ਗਈ ਆ। ਜੀ ਜੀ ਉਹੀ ਗੱਲ ਹੋਈ ਨਾ। ਸੋ ਜਿੱਥੇ ਗਏ ਪੰਜਾਬੀ ਕਈ ਚੀਜ਼ਾਂ ਨਾਲ ਲੈ ਜਾਂਦੇ ਆ ਤੇ ਅਫਸੋਸ ਵਾਲੀ ਗੱਲ ਆ ਵੀ ਇਹ ਵੀ ਉੱਥੇ ਨਾਲ ਲੈ ਗਏ ਆ, ਦੁਸ਼ਮਣੀ ਵੀ ਨਾਲ ਲੈ ਗਏ। ਇਹ ਮਾੜੀ ਗੱਲ ਹੈ। ਨਹੀਂ ਦੇਖੋ ਤੁਸੀਂ ਲੈ ਕੇ ਜਾਓ ਨਾਲ ਸਾਡਾ ਸੱਭਿਆਚਾਰ ਲੈ ਕੇ ਜਾਓ, ਨਾਲ ਸਾਡੀ ਕੌਮ ਦਾ ਪੈਗਾਮ ਲੈ ਕੇ ਜਾਓ, ਸਾਡੀਆਂ ਵੈਲਿਊਜ਼ ਲੈ ਕੇ ਜਾਓ, ਸਾਡੀਆਂ ਫਿਲਾਸਫੀਆਂ ਲੈ ਕੇ ਜਾਓ, ਸਾਡਾ ਇਤਿਹਾਸ ਲੈ ਕੇ ਜਾਓ ਤਾਂ ਬਹੁਤ ਵਧੀਆ ਗੱਲ ਹੈ। ਸਟੂਡੈਂਟਸ ਨੂੰ ਤਾਂ ਆਪਾਂ ਕਹਿੰਦੇ ਹੀ ਆ ਨਾ ਕਿ ਯਾਰ ਤੁਸੀਂ ਸਾਡੇ ਅੰਬੈਸਡਰ ਹੋ, ਤੁਸੀਂ ਪੜ੍ਹੇ ਲਿਖੇ ਜਾ ਰਹੇ ਹੋ ਨਾ, ਤੁਸੀਂ ਸਾਡੇ ਦੂਤ ਬਣ ਕੇ ਚੱਲੇ ਹੋ ਤਾਂ ਉੱਥੇ ਝੰਡਾ ਬੁਲੰਦ ਕਰਿਓ। ਪਰ ਹਾਂ ਹੁਣ ਅਸੀਂ ਕੀ ਕਹੀਏ ਇਸ ਜਵਾਨੀ ਨੂੰ ਜਿਹੜੀ ਕਿ ਕਿਸੇ ਦੀ ਸੁਣ ਹੀ ਨਹੀਂ ਰਹੀ। ਉਹ ਕਹਿੰਦੇ ਕਿ ਅਸੀਂ ਜਿਸ ਟਰੈਕ ਤੇ ਚੱਲ ਰਹੇ ਹਾਂ, ਜਿਸ ਪੱਥ ਤੇ ਅਸੀਂ ਚੱਲ ਰਹੇ ਹਾਂ ਉਹ ਅਸੀਂ ਚੁਣਿਆ ਤੇ ਉਹ ਬਸ ਸਾਡੇ ਵਾਸਤੇ ਦਰੁਸਤ ਆ। ਪਰ ਕੌਣ ਸਮਝਾਵੇ ਕਿ ਕੁਝ ਚੀਜ਼ਾਂ ਤੁਸੀਂ ਸਹੀ ਮੰਨਦੇ ਹੋ, ਕੁਝ ਚੀਜ਼ਾਂ ਤੁਹਾਨੂੰ ਸਹੀ ਲੱਗਦੀਆਂ ਨੇ, ਪਰ ਐਕਚੁਅਲ ਦੇ ਵਿੱਚ ਉਹ ਚੀਜ਼ਾਂ ਸਹੀ ਨਹੀਂ ਹੁੰਦੀਆਂ। ਜੀ ਜੀ। ਅਗਲੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰੀਏ, ਪੰਜਾਬੀ ਹਾਕੀ ਦੇ ਵੀ ਦਿਨ ਮਾੜੇ ਆਏ। ਹਾਂਜੀ ਅੱਜ ਪੰਜਾਬ ਤੇ ਖਾਸੀਆਂ ਗੱਲਾਂ ਹੋਈਆਂ ਤੇ ਹਾਕੀ ਤੇ ਗੱਲ ਹੋ ਗਈ, ਇਹ ਵੀ ਇੱਕ ਕਮਾਲ ਦੀ ਗੱਲ ਏ। ਪਰ ਇਹ ਮਲਾਲ ਦੀ ਗੱਲ ਹੈ ਕਿ ਹਾਕੀ ਜਿਹੜੀ ਹੈ ਇਸ ਟਾਈਮ ਕਹਿ ਲਓ ਕਿ ਸਾਡੀਆਂ ਨੈਸ਼ਨਲ ਖੇਡਾਂ ਦੇ ਵਿੱਚ ਕੁਆਲੀਫਾਈ ਨਹੀਂ ਕਰ ਸਕੀ ਪੰਜਾਬ ਦੀ ਹਾਕੀ। ਸੈਡ ਨਿਊਜ਼ ਆ ਹਾਕੀ ਪ੍ਰੇਮੀਆਂ ਵਾਸਤੇ। ਤਾਂ ਸਾਡੀ ਵੂਮੈਨ ਹਾਕੀ ਟੀਮ ਤਾਂ ਕਰ ਗਈ ਆ ਕੁਆਲੀਫਾਈ। ਇਹ ਜਿਹੜੀਆਂ ਹੋਣੀਆਂ ਨੇ ਖੇਡਾਂ ਇਹ ਬਸ ਹੋਣਗੀਆਂ ਮੇਰੇ ਖਿਆਲ ਦੇ ਨਾਲ 30 ਸਤੰਬਰ ਤੋਂ 7 ਅਕਤੂਬਰ ਤੱਕ ਆ ਗਿਆ, ਟਾਈਮ ਆ ਗਿਆ। ਪਰ ਅਫਸੋਸਨਾਕ ਗੱਲ ਹੈ ਕਿ ਜਿਸ ਹਾਕੀ ਦੇ ਸਪੂਤ ਸਪੁੱਤਰ 40 ਸਾਲ ਬਾਅਦ ਜਾ ਕੇ ਤਗਮਾ ਜਿੱਤਦੇ ਨੇ, ਕਾਮਨਵੈਲਥ ਦੇ ਵਿੱਚ ਫਾਈਨਲ ਨੂੰ ਛੱਡ ਦਿਓਗੇ ਤਾਂ ਆਲਾ ਪ੍ਰਦਰਸ਼ਨ ਕਰਦੇ ਨੇ, ਤਾਂ ਉਸੇ ਸਟੇਟ ਦੀ ਉਸੇ ਖਿੱਤੇ ਦੀ ਹਾਕੀ ਜਿਹੜੀ ਹੈ ਉਹ ਨੈਸ਼ਨਲ ਖੇਡਾਂ ਵਾਸਤੇ ਨਹੀਂ ਤੇ ਸਰ ਇਹ ਕਹਿੰਦੇ ਸੀ ਕਿ ਜਿੱਥੇ ਪੰਜਾਬ ਐਂਟਰ ਹੋ ਗਿਆ ਨਾ ਬਸ ਪੋਜੀਸ਼ਨ ਪਾ ਦਿਓ ਉਹਨਾਂ ਦੀ ਪਹਿਲੇ ਨੰਬਰ ਤੇ। ਸਾਡੀ ਤੇ ਪੰਜਾਬ ਪੁਲਿਸ ਦੀ ਹਾਕੀ ਬਹੁਤ ਤਗੜੀ ਸੀ, ਪੰਜਾਬ ਪੁਲਿਸ ਦੀ, ਪੰਜਾਬ ਦੀ ਛੱਡੋ ਪੰਜਾਬ ਪੁਲਿਸ ਦੀ। ਇੱਕ ਵੇਲਾ ਤੇ ਇਦਾਂ ਦਾ ਸੀ ਕਿ ਵੰਗਾਰਦੇ ਹੁੰਦੇ ਸੀ ਕਿ ਇੱਕ ਪਾਸੇ ਇੰਡੀਆ ਵਾਲੇ ਆ ਜਾਓ, ਇੱਕ ਪਾਸੇ ਇਕੱਲੇ ਅਸੀਂ ਪੰਜਾਬੀ ਆ ਜਾਓ। ਤੁਸੀਂ ਦੇਖਿਆ ਓਲੰਪਿਕ ਦੇ ਵਿੱਚ ਸਾਡੇ 10-11 ਖਿਡਾਰੀ ਸੀਗੇ, ਕਮਾਲ ਦੀ ਗੱਲ ਹੈ। 8-7 ਤੇ ਮੇਰੇ ਖਿਆਲ ਨਾਲ ਆਪਣੇ ਇੱਕੋ ਵੇਲੇ ਉਹ ਖੇਡ ਰਹੇ ਸਨ ਮੈਦਾਨ ਦੇ ਵਿੱਚ, 8-9। ਸੋ ਇਸ ਕਰਕੇ ਇਹ ਬੜੀ ਵੱਡੀ ਕਹਿ ਲਓ ਕਿ ਇਸ ਵੇਲੇ ਉਕਾਈ ਆ, ਕਿੱਥੇ ਹੋਈ ਹੁਣ ਪਤਾ ਨਹੀਂ, ਕਿਉਂਕਿ ਇਹਨਾਂ ਨੇ ਜਿਹੜਾ ਕੁਆਲੀਫਾਇਰ ਰਾਊਂਡ ਖੇਡਣਾ ਸੀਗਾ, ਹੁੰਦਾ ਕੀ ਹੈ ਕਿ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੇ ਵਿੱਚ ਕੁਆਟਰ ਫਾਈਨਲਿਸਟ ਹੁੰਦੇ ਆ ਜਿਹੜੇ, ਉਹਨਾਂ ਨੂੰ ਜਗ੍ਹਾ ਮਿਲਦੀ ਅੱਗੇ, ਤਾਂ ਇਹ ਉੱਥੇ ਖੁੱਜ ਕੇ 10ਵੇਂ ਨੰਬਰ ਤੇ ਆਏ ਆ। ਪਰ ਅਫਸੋਸ ਦੀ ਗੱਲ ਇਹ ਆ ਕਿ ਤੁਸੀਂ ਕਿਸੇ ਮੀਡੀਆ 'ਚ ਇਸ ਖਬਰ ਨੂੰ ਨਹੀਂ ਵੇਖੋਗੇ, ਕਿਤੇ ਸੋਸ਼ਲ ਮੀਡੀਆ ਤੇ ਇਹਦਾ ਚਰਚਾ ਨਹੀਂ ਵੇਖੋਗੇ ਕਿ ਸਾਡੀ ਹਾਕੀ ਜਿਹੜੀ ਕਿ ਇੱਕ ਪ੍ਰਾਈਡ ਦਾ ਸਾਡਾ ਪ੍ਰਤੀਕ ਆ, ਇੱਕ ਸ਼ਾਨ ਦਾ ਪ੍ਰਤੀਕ ਆ, ਕਿ ਉਹ ਇੰਨੀ ਹਾਸ਼ੀਏ ਤੇ ਜਾ ਰਹੀ ਹੈ ਕਿ ਸਾਡੀ ਹਾਕੀ ਪੰਜਾਬ ਇਸ ਵੇਲੇ ਮੁਅੱਤਲ। ਪ੍ਰਗਟ ਸਿੰਘ ਜੋ ਮਰਜ਼ੀ ਉੱਥੇ ਟਵੀਟ ਕਰੀ ਜਾਵੇ, ਕਦੇ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦਾ ਕਿ ਸਾਰਾ ਕੁਝ ਇਹਨਾਂ ਦੇ ਰਾਜ ਦੇ ਵਿੱਚ ਕੁਝ ਹੋਇਆ। ਅਸੀਂ ਮੁਅੱਤਲ ਹਾਂ ਜੀ, ਸਸਪੈਂਡਡ ਆ ਅਸੀਂ, ਹਿਸਾਬ ਲਾ ਲਓ ਫੈਡਰੇਸ਼ਨ ਦੇ ਵਿੱਚੋਂ। ਤਾਂ ਕਹਿਣ ਦਾ ਮਤਲਬ ਹੈ ਕਿ ਅਸੀਂ ਹਾਸ਼ੀਆ ਗ੍ਰਸਤ ਹੋ ਰਹੇ ਹਾਂ। ਇਸ ਪਾਸੇ ਇੱਕ ਚਰਚਾ ਵੀ ਹੋਣੀ ਚਾਹੀਦੀ ਹੈ, ਚਿੰਤਾ ਵੀ ਹੋਣੀ ਚਾਹੀਦੀ ਹੈ, ਤਾਂ ਨਵੀਂ ਨੀਤੀ ਵੀ ਆਉਣੀ ਚਾਹੀਦੀ। ਵਾਕਈ ਜੀ, ਬਿਲਕੁਲ ਬਿਲਕੁਲ। ਤੇ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜੋ ਪ੍ਰੋਗਰਾਮ ਦੀ ਸਮਾਪਤੀ ਹੈ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।